व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੋਦ ਜੀ ਨਾਲ ਜਿਹੜੇ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਨਿਊ ਜਰਸੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ TV 84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਅਸੀਂ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਸਾਹਿਬ ਜਿਵੇਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਹੋਏ ਹੋ ਅਤੇ ਅੰਤ ਤੱਕ ਮਿਹਨਤ ਨਾਲ ਤੁਸੀਂ ਖਾਲਿਸਤਾਨ ਦੀ ਕਾਇਮੀ ਲਈ ਯਤਨਸ਼ੀਲ ਹੋ ਸਭ ਤੋਂ ਪਹਿਲਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੀ ਕਾਇਮੀ ਬਾਰੇ ਵੇਰਵੇ ਦੇ ਨਾਲ ਦੱਸੋ ਦਰਅਸਲ 1999 ਦੇ ਵਿੱਚ ਮੈਨੂੰ ਅਮਰੀਕਾ ਆਉਣ ਦਾ ਮੌਕਾ ਮਿਲਿਆ ਜੀ 1999 ਦੇ ਨਵੰਬਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਜੀ ਮੈਂਬਰ ਪਾਰਲੀਮੈਂਟ ਬਣੇ ਨੇ ਤਰਨਤਾਰਨ ਤੋਂ ਜੀ ਉਹ ਤੋਂ ਬਾਅਦ ਇਸ ਤਰ੍ਹਾਂ ਸੀ ਕਿ 1993 ਦੇ ਵਿੱਚ ਪਾਰਟੀ ਵੱਲੋਂ ਸਰਦਾਰ ਅਜੀਤ ਸਿੰਘ ਬੈਂਸ ਉਹਨਾਂ ਨੂੰ ਜਲੰਧਰ ਦੇ ਜਿਮਨੀ ਚੋਣ ਤੋਂ ਇਲੈਕਸ਼ਨ ਲੜਾਇਆ ਗਿਆ ਸੀ ਹਾਂਜੀ ਤੇ 1993 ਤੋਂ ਅਸੀਂ ਜਿਹੜਾ ਪਾਰਟੀ ਦੇ ਨਾਲ ਸਿੱਧੇ ਤੌਰ ਤੇ ਲੱਗੇ ਹੋਏ ਹਾਂ ਭਾਵੇਂ ਅਸੀਂ 1989 ਤੋਂ ਸ਼ੁਰੂ ਹੋਏ ਤੇ 1993 ਤੋਂ ਅਸੀਂ 2001 ਤੱਕ ਪਾਰਟੀ ਦਾ ਕੋਈ ਸਟਰਕਚਰ ਨਹੀਂ ਸੀ ਜੀ ਪਰ ਅਸੀਂ ਵਿਦਆਊਟ ਸਟਰਕਚਰ ਜਿਹੜਾ ਇੰਡੀਵਿਜੂਅਲ ਕੰਮ ਕਰਦੇ ਸੀਗੇ ਤੇ 2001 ਦੇ ਵਿੱਚ ਜਿਹੜਾ ਅਸੀਂ ਇੱਥੇ ਪਾਰਟੀ ਦਾ ਸਟਰਕਚਰ ਬਣਾਇਆ ਹਾਂਜੀ ਤੇ 2001 ਦੇ ਵਿੱਚ ਮੈਨੂੰ ਜਦੋਂ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਤੇ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਤੌਰ ਮੈਂਬਰ ਪਾਰਲੀਮੈਂਟ ਇੰਗਲੈਂਡ ਆਏ ਸੀ ਜੀ ਤੇ ਉਸ ਪੀਰੀਅਡ ਦੇ ਵਿੱਚ ਸਾਰੇ ਯੂਰਪ ਤੇ ਇੰਗਲੈਂਡ ਦੇ ਵਿੱਚ ਯੂਨਿਟ ਬਣੇ ਸੀ ਤੇ 2001 ਦੇ ਵਿੱਚ ਅਸੀਂ ਜਿਹੜਾ ਇੱਥੇ ਸਟਰਕਚਰ ਅਮਰੀਕਾ 'ਚ ਤਿਆਰ ਕੀਤਾ ਸੀ ਹਾਂਜੀ ਤੇ ਜਿਹੜਾ ਹੁਣ ਸਾਰਾ ਨਿਰੰਤਰ ਕੰਮ ਕਰ ਰਿਹਾ ਜੀ ਸ਼ੁਕਰੀਆ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਜਿਵੇਂ ਤਹਿਸੀਲ ਅਜਨਾਲੇ ਦਾ ਕਾਲਿਆਂ ਵਾਲਾ ਖੂਹ ਅੱਜਕੱਲ ਬੜੀ ਚਰਚਾ ਦਾ ਵਿਸ਼ਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬੇਸਿਕਲੀ ਇਹਦੇ ਲਈ ਸਾਡੇ ਸਿੱਖ ਵਿਦਵਾਨਾਂ ਦੀ ਰਾਏ ਆ ਜੋ ਤਾਂ ਆਪਾਂ ਸਾਰਿਆਂ ਨੇ ਪੜ੍ਹੇ ਲਈ ਆ ਜੀ ਇਹਦੇ ਲਈ STPC ਨੂੰ ਹਨਾ ਬਹੁਤ ਕਲੀਅਰ ਕਰਨਾ ਚਾਹੀਦਾ ਹੈ ਬਹੁਤ ਵੱਡਾ ਭੰਬਲ ਭੂਸਾ ਜਿਹੜਾ ਸਿੱਖ ਜਗਤ ਦੇ ਵਿੱਚ ਇਹਨਾਂ ਨੇ ਪਾਇਆ ਹੋਇਆ ਜੀ ਤੇ ਹੁਣ ਜਿਸ ਗੱਲ ਦੀ ਇਹ ਕਲੀਅਰ ਹੋ ਚੁੱਕਾ ਕਿ 1845 ਤੇ 46 ਦੀਆਂ ਜੰਗਾਂ ਦੇ ਵਿੱਚ ਉਹ ਅੰਗਰੇਜ਼ ਹਕੂਮਤ ਦੇ ਸਿਪਾਹੀ ਸਨ ਹਾਂਜੀ ਤੇ ਜਿਨ੍ਹਾਂ ਨੇ ਭਾਰਤ ਦਾ ਇੱਕੋ ਇੱਕ ਦੇਸ਼ ਜਿਹੜਾ ਸਾਵਰਨ ਸਿੱਖ ਸਟੇਟ ਸੀ ਉਹਦੀ ਸਾਵਰਨਟੀ ਨੂੰ ਕੁਚਲਿਆ ਜੀ ਤੇ ਉਹ ਤੋਂ ਬਾਅਦ 1857 ਦੇ ਜੇ ਉਹ ਬਗਾਵਤ ਦਾ ਕੋਈ ਹਿੱਸਾ ਵੀ ਸਨ ਤੇ ਉਹ ਅੰਗਰੇਜ਼ ਦੇ ਬਾਗੀ ਹਾਲਾਤਾਂ ਦੇ ਵਿੱਚ ਮਾਰੇ ਗਏ ਸੀ ਨਾ ਕਿ ਕਿਸੇ ਦੇਸ਼ ਦੀ ਆਜ਼ਾਦੀ ਵਾਸਤੇ ਨਾ ਜਿਹੜਾ ਸ਼ਹੀਦ ਦਾ ਰੁਤਬਾ ਕਿਸੇ ਨੂੰ ਦੇਣਾ ਸ਼ਹੀਦ ਦਾ ਜਿਹੜਾ ਖਿਤਾਬ ਦੇਣ ਤੋਂ ਪਹਿਲਾਂ ਉਹਦਾ ਸਾਰੀ ਬੈਕਗ੍ਰਾਉਂਡ ਚੈੱਕ ਕਰਨੀ ਚਾਹੀਦੀ ਆ ਜੀ ਤੇ ਹੁਣ ਬਾਦਲਾਂ ਦਾ ਕੰਮ ਤਾਂ ਇਹ ਆ ਪੰਜਾਬ ਦੇ ਵਿੱਚ ਜੇ ਕੋਈ ਜਸੂਸ ਵੀ ਪਾਕਿਸਤਾਨ 'ਚ ਮਰ ਜਾਂਦਾ ਤੇ ਉਹਨੂੰ ਵੀ ਸ਼ਹੀਦ ਕਰਾਰ ਦੇ ਦਿੱਤਾ ਜਾਂਦਾ ਬਿਲਕੁਲ ਤੇ ਹੁਣ ਤੇ ਸ਼ਹੀਦ ਕਰਾਰ ਦੇਣਾ ਚਾਹੀਦਾ ਸੀ ਕਰਤਾਰ ਸਿੰਘ ਸਰਾਭੇ ਉਹਨਾਂ ਨੂੰ ਹਾਂਜੀ ਤੇ ਫਿਰ ਦੇਖੋ ਬਬਰ ਅਕਾਲੀ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਸੀ ਜਿਨ੍ਹਾਂ ਨੇ ਆਪਣੇ ਕੁਰਕੀਆਂ ਕਰਾਈਆਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਤੇ ਫਾਂਸੀਆਂ ਦੇ ਰੱਸੇ ਚੁੰਮੇ ਜੀ ਅੱਜ ਉਹਨਾਂ ਦੀ ਆਜ਼ਾਦ ਕਰਾ ਬਣਾਉਣ ਦੀ ਲੋੜ ਹੈ ਬਿਲਕੁਲ ਹੁਣ ਜਿੱਥੋਂ ਤੱਕ ਉਹਨਾਂ ਕਾਲਿਆਂ ਵਾਲੇ ਖੂਹ ਦੀ ਗੱਲ ਹੈ ਹਾਂਜੀ ਹੁਣ ਇਤਿਹਾਸਕਾਰ ਮੰਨਦੇ ਨੇ ਕਿ ਉਹ ਸਾਰੇ ਸਿਪਾਹੀ ਪੂਰਬੀ ਸੀਗੇ ਹਾਂਜੀ ਤੇ ਉਹਨਾਂ ਦਾ ਧਰਮ ਵੀ ਜਿਹੜਾ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੋਣਗੇ ਦੇਖੋ ਸਿੱਖ ਧਰਮ ਜਿਹੜਾ ਆ ਇਹ ਤਾਂ ਦੋ ਵੇਲੇ ਭਲੇ ਦੀ ਅਰਦਾਸ ਸਰਬੱਤ ਦਾ ਭਲਾ ਮੰਗਦਾ ਜੀ ਗੱਲ ਇਹ ਆਉਂਦੀ ਆ ਵੀ ਜੇ ਹੁਣ ਉਹਨਾਂ ਦਾ ਧਰਮ ਹਿੰਦੂ ਸੀ ਤਾਂ ਉੱਥੇ ਗੁਰਦੁਆਰਾ ਬਣਾਇਆ ਜਾ ਰਿਹਾ ਮੈਂ ਤਾਂ ਕਹਿੰਦਾ ਉਹਨਾਂ ਤੇ ਹੋਰ ਵੀ ਇਹ ਜ਼ੁਲਮ ਕਰ ਰਹੇ ਨੇ ਹਾਂਜੀ ਉਹਨਾਂ ਦੀ ਆਤਮਾ ਨੂੰ ਹੋਰ ਤੰਗੀ ਦੇਣਗੇ ਉੱਥੇ ਗੁਰਦੁਆਰਾ ਬਣਾ ਕੇ ਜਿਸ ਧਰਮ ਦੇ ਨਾਲ ਉਹ ਸੰਬੰਧਿਤ ਸਨ ਜੀ ਉਸ ਧਰਮ ਦੀ ਉਹਨਾਂ ਦੀ ਜਿਹੜੀ ਰਸਮ ਅਦਾ ਕਰਨੀ ਚਾਹੀਦੀ ਆ ਤੇ ਇਹ ਤਾਂ ਉੱਥੇ ਗੁਰਦੁਆਰਾ ਸਾਹਿਬ ਲੱਗੇ ਅਪਣਾਉਣ ਸੋ ਮੇਰਾ ਖਿਆਲ ਆ ਵੀ ਇਹਦੇ ਵਿੱਚ ਵਿਦਵਾਨਾਂ ਨੂੰ ਅੱਗੇ ਆ ਕੇ STPC ਨੂੰ ਇਹ ਕਲੀਅਰ ਕਰਨਾ ਚਾਹੀਦਾ ਮੁੱਦਾ ਬਿਲਕੁਲ ਵੀਰ ਜੀ ਤੇ ਵੀਰ ਜੀ ਹੁਣ ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹਨਾਂ ਚੋਣਾਂ ਵਿੱਚ ਹਿੱਸਾ ਲੈ ਰਿਹਾ ਹੈ ਤੁਸੀਂ ਇਹਨਾਂ ਚੋਣਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਦਰਅਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ 1999 ਤੋਂ SGPC ਪੰਜਾਬ ਦੀ ਅਸੈਂਬਲੀ ਤੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਂਦਾ ਆਇਆ ਜੀ ਤੇ ਜਿਹਦੇ ਵਿੱਚ ਪਾਰਟੀ ਦੇ 2 ਵਾਰ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਰਹੇ ਨੇ ਪਾਰਟੀ ਦੇ MLA ਵੀ ਰਹੇ ਨੇ SGPC ਦੇ ਮੈਂਬਰ ਵੀ ਰਹੇ ਨੇ ਜੀ ਸੋ ਇਹ ਪਾਰਟੀ ਜਿਹੜੀ ਇੱਕ ਜਮਹੂਰੀਅਤ ਪਸੰਦ ਤੇ ਸਿੱਖਾਂ ਦੀ ਇੱਕ ਸਿਆਸੀ ਜਮਾਤ ਹੈ
हाँ जी ਤੇ ਜਿਹੜੀ ਇਲੈਕਸ਼ਨ ਪ੍ਰੋਸੀਜਰ ਦੇ ਵਿੱਚ ਬਲੀਵ ਰੱਖਦੀ ਆ जी ਤੇ ਇਸੇ ਕਰਕੇ ਸਾਨੂੰ ਜਿਹੜੇ ਆਪਣੇ ਕੈਂਡੀਡੇਟ ਆ ਉਹ ਸਾਰੀਆਂ ਥਾਵਾਂ ਤੋਂ ਹਮੇਸ਼ਾ ਖੜੇ ਕਰਨੇ ਪੈਂਦੇ ਨੇ। ਸੋ ਮੈਂ ਇਹ ਕਹਾਂਗਾ ਕਿ ਅੱਜ ਬਾਹਰਲਾ ਸਿੱਖ ਪੰਜਾਬੀ ਵੀ ਤੇ ਪੰਜਾਬ ਵਾਲਾ ਸਿੱਖ ਵੀ ਤੇ ਪੰਜਾਬੀ ਵੀ ਇਸ ਗੱਲ ਦੀ ਦੁਹਾਈ ਪਾ ਰਿਹਾ जी ਕਿ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਤੇ ਨਸ਼ਿਆਂ ਦੇ ਸੌਦਾਗਰਾਂ ਨੇ ਜਿਹੜਾ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਆ। जी ਜਦੋਂ ਖਾੜਕੂ ਲਹਿਰ ਪੰਜਾਬ ਦੇ ਚੱਲੀ ਸੀ ਉਦੋਂ ਤੱਕ ਦੇ 5 ਤੋਂ 10 ਦੀ ਐਵਰੇਜ ਆਉਂਦੀ ਸੀ ਇੱਕ ਦਿਨ ਜਦੋਂ ਖਾੜਕੂ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। हाँ जी ਅੱਜ ਪੰਜਾਬ ਦੇ ਵਿੱਚ 30 ਤੋਂ 40 ਜਿਹੜੇ ਨੌਜਵਾਨ ਆ ਇੱਕ ਦਿਨ ਵਿੱਚ ਵੀ ਮਰਦੇ ਨੇ। जी ਸੋ ਅੱਜ ਹੋਰ ਤਰੀਕੇ ਦੀ ਨਸਲਕੁਸ਼ੀ ਹੋ ਰਹੀ ਆ। ਮੇਰਾ ਖਿਆਲ ਆ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਤੇ ਪੰਜਾਬ ਦੇ ਲੋਕਾਂ ਨੂੰ ਸਾਡੀ ਸਪੋਰਟ ਕਰਨੀ ਚਾਹੀਦੀ ਆ। बिल्कुल ਤੇ ਮੈਂ ਤੁਹਾਨੂੰ ਗਰੰਟੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਅਗਰ ਸ਼ਕਤੀ ਬਖਸ਼ੀ ਜਾਵੇ ਪੰਜਾਬ ਦੇ ਵਿੱਚ हाँ जी ਇਹ ਜਿਹੜਾ ਨਸ਼ਾ ਆ ਇਹ ਖੰਭ ਲਾ ਕੇ ਉੱਡ ਜਾਏਗਾ ਪੰਜਾਬ। ਜੀ ਬਿਲਕੁਲ ਵੀਰ ਜੀ, ਅਸੀਂ ਵੀ ਇਹ ਅਰਦਾਸ ਕਰਦੇ ਕਿ ਸਾਰੀਆਂ ਜਿਹੜੀ ਸਾਡੀ ਸਿੱਖ ਸੰਗਤਾਂ ਸਾਨੂੰ ਇਸ ਵੇਲੇ ਸੁਣ ਰਹੀਆਂ ਨੇ ਟੀਵੀ 84 ਰਾਹੀਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਵੋਟ ਦੇਣ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਨਿਊਜ਼ ਖੋਲਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਕਿ ਨਰਿੰਦਰ ਮੋਦੀ ਦਾ ਪਲੜਾ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਭਾਰੀ ਹੋ ਜਾ ਰਿਹਾ। ਅਗਰ ਨਰਿੰਦਰ ਮੋਦੀ ਵਰਗਾ ਬੰਦਾ ਪ੍ਰਧਾਨ ਮੰਤਰੀ ਬਣ ਜਾ ਤਾਂ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਏਗਾ, ਇਸ ਬਾਰੇ ਵੀ ਦੱਸੋ। ਦੇਖੋ ਜੀ ਗੱਲ ਇਸ ਤਰ੍ਹਾਂ ਸੀ ਵੀ 1992 ਦੇ ਵਿੱਚ ਪਹਿਲਾਂ ਇਹਨਾਂ ਨੇ ਬਾਬਰੀ ਮਸਜਿਦ ਢਾਈ ਅਡਵਾਨੀ ਨੇ ਜੀ ਲਾਲ ਕ੍ਰਿਸ਼ਨ ਅਡਵਾਨੀ ਜਿੰਨੀ ਵਾਰ ਵੀ ਪੰਜਾਬ ਚ ਆਇਆ ਈਵਨ ਬਤੌਰ ਉਹ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਸੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਦਾ ਰੱਥ ਘੇਰਿਆ। ਜਿੰਨੀ ਵਾਰ ਵੀ ਉਹ ਪੰਜਾਬ ਦੇ ਵਿੱਚ ਆਇਆ ਉਹਦਾ ਘਰਾਓ ਕੀਤਾ ਇਸੇ ਕਰਕੇ ਹਾਂਜੀ ਕਿਉਂਕਿ ਇਹ ਜਿਹੜੀ ਪਾਰਟੀ ਆ ਇਹ ਮਿਨੋਰਿਟੀ ਦੀ ਦੁਸ਼ਮਣ ਹੈ। ਇਹ ਹਿੰਦੂਤਵ ਦੀ ਗੱਲ ਕਰਦੀ ਆ ਤੇ ਸਿੱਖ ਧਰਮ ਨੂੰ ਹਮੇਸ਼ਾ ਹੜੱਪਣ ਦੀ ਕੋਸ਼ਿਸ਼ ਹੁੰਦੀ ਇਹਨਾਂ ਦੀ। ਜੀ ਹੁਣ ਜਦੋਂ ਨਰਿੰਦਰ ਮੋਦੀ ਦੀ ਰੈਲੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਗਰਾਵਾਂ ਚ ਕਰਾਈ ਆ ਜੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੇਮ ਡੇ ਜਿਹੜੇ ਆ ਸਾਰੇ ਡਿਪਟੀ ਕਮਿਸ਼ਨਰਾਂ ਦੇ ਹੈੱਡਕੁਆਟਰਾਂ ਤੇ ਪ੍ਰੋਟੈਸਟ ਵੀ ਕੀਤੇ ਔਰ ਜਿੱਦਣ ਇਹਨਾਂ ਨੇ ਪਹਿਲਾਂ ਆਪਣੀ ਰੈਲੀ ਮੁਲਤਵੀ ਕੀਤੀ ਆ ਉਦੋਂ ਵੀ ਅਸੀਂ ਮੁੱਲਾਪੁਰ ਦੇ ਵਿੱਚ ਬਰਾਬਰ ਜਿਹੜੀ ਰੈਲੀ ਕਰਕੇ ਇਹਨਾਂ ਦਾ ਵਿਰੋਧ ਕੀਤਾ। ਜੀ ਸੋ ਮੇਰਾ ਖਿਆਲ ਆ ਬਈ ਪੰਜਾਬ ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਦਾ ਇਹ ਵਿਰੋਧ ਕੀਤਾ ਤੇ ਉੱਥੇ ਸਿੱਖਾਂ ਨੇ ਇਸ ਗੱਲ ਨੂੰ ਜ਼ਰੂਰ ਸੁਣਿਆ ਕਿਉਂਕਿ ਉਹਨਾਂ ਨੇ ਇਹ ਗੱਲ ਨਿਰੰਤਰ 4 ਮਹੀਨੇ ਜਾਰੀ ਰੱਖੀ ਜੀ ਤੇ ਕੋਈ ਵੀ ਅਣਖ ਵਾਲਾ ਸਿੱਖ ਜਿਹੜਾ ਆ ਜਾਗਦੀ ਜ਼ਮੀਰ ਵਾਲਾ ਸਿੱਖ ਜਿਹੜਾ ਆ ਉਹ ਮੋਦੀ ਦੀ ਰੈਲੀ 'ਚ ਨਾ ਜਾਵੇ। ਹਾਂਜੀ ਇਹਨਾਂ ਦਾ ਸਾਰਾ ਫਲਾਪ ਹੋਇਆ ਉਸ ਰੈਲੀ ਦਾ ਉਸ ਤੇ। ਹਾਂਜੀ ਜੀ ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਪਹਿਲੀ ਵਾਰ ਆਏ ਹੋ, ਅਸੀਂ ਸਮੇਂ-ਸਮੇਂ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਬਾਤ ਕਰਦੇ ਰਹਾਂਗੇ ਕਿਉਂਕਿ ਸਾਡਾ ਵਕਤ ਹੋਣ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਤੁਸੀਂ ਅੱਜ ਪਹਿਲੀ ਵਾਰ ਸਾਡੀ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਬੀਬੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਮੈਨੇਜਮੈਂਟ ਦਾ ਤੇ ਤੁਹਾਡਾ ਤਹਿ ਦਿਲੋਂ ਧੰਨਵਾਦੀ ਆ ਜਿਹੜਾ ਤੁਸੀਂ ਟੈਲੀਵਿਜ਼ਨ ਦਾ ਨਾਂ 84 ਰੱਖ ਕੇ 20ਵੀਂ ਸਦੀ ਦੇ 2 ਵੱਡੇ ਦਿਖਾਂਤ ਜਿਹੜੇ 84 ਚ ਹੋਏ ਆ, ਇੱਕ ਤਾਂ ਸਾਨੂੰ ਤੁਸੀਂ ਉਹਨਾਂ ਦੀ ਯਾਦ ਕਰਾਉਣੇ ਆ। ਹਾਂਜੀ ਦੂਜਾ ਸਾਨੂੰ ਇਹ 84 ਸੁਣ ਕੇ ਗੁਲਾਮੀ ਦਾ ਅਹਿਸਾਸ ਵੀ ਨਾਲੋਂ ਨਾਲ ਰਹਿੰਦਾ ਜੀ। ਤੋਂ ਮੈਂ ਤੁਹਾਡਾ ਇਸ ਗੱਲੋਂ ਵੀ ਧੰਨਵਾਦੀ ਆ। ਦੂਸਰਾ ਮੇਰਾ ਸੁਨੇਹਾ ਮੇਰੀ ਕੌਮ ਨੂੰ ਇਹ ਆ ਹਾਂਜੀ ਕਿ ਸਾਡੀ ਕੌਮ ਸਾਡਾ ਧਰਮ ਜਿਹੜਾ ਅਸੀਂ ਸਾਵਰਨ ਹੈ, ਸਾਨੂੰ ਗੁਰੂ ਨੇ ਸਾਵਰਨਟੀ ਬਖਸ਼ੀ ਆ ਤੇ ਸਾਵਰਨਟੀ ਤੋਂ ਬਗੈਰ ਜਿੰਨੀ ਦੇਰ ਸਾਡੀ ਸਾਰੀ ਦੁਨੀਆ ਵਿੱਚ ਸਫਾਰਤਖਾਨੇ ਨਹੀਂ ਹੁੰਦੇ ਉਨੀ ਦੇਰ ਨਾ ਤਾਂ ਸਾਡਾ ਧਰਮ ਬਦ ਫੁੱਲ ਸਕਦਾ, ਨਾ ਸਾਡੇ ਕੋਲੋਂ ਗੁਲਾਮੀ ਦਾ ਜੂੜਾ ਲੈ ਸਕਦਾ, ਨਾ ਸਾਡੀ ਦੁਨੀਆ ਵਿੱਚ ਆਇਡੈਂਟੀਟੀ ਕਲੀਅਰ ਹੋ ਸਕਦੀ ਹੈ। ਮੈਂ ਆਪਣਾ ਹਰ ਸਿੱਖ ਭਰਾ ਨੂੰ ਮਾਈ ਭਾਈ ਨੂੰ ਅਪੀਲ ਕਰੂੰਗਾ ਕਿ ਜ਼ਿੰਦਗੀ ਬਹੁਤ ਛੋਟੀ ਆ। ਇਸ ਦੁਨੀਆ ਤੋਂ ਰੁਸਤਕ ਹੋਣ ਲੱਗਿਆ ਹਰ ਬੰਦਾ ਜਿਹੜਾ ਉਹ ਨੇਸ਼ਨ ਪ੍ਰਸਤ ਕੌਮ ਪ੍ਰਸਤ ਹੋ ਕੇ ਜਾਵੇ ਤੇ ਉਹਦਾ ਜਾਣ ਲੱਗੇ ਤਾਂ ਕਥਨ ਇਸ ਗੱਲ ਦੀ ਜ਼ਰੂਰ ਅਗਵਾਈ ਪਵੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਸਮੇਂ-ਸਮੇਂ ਇਸੇ ਤਰ੍ਹਾਂ ਤੁਹਾਨੂੰ ਅਸੀਂ ਫਿਰ ਤੋਂ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈ ਲਈ। ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਪਹਿਲੀ ਵਾਰ ਤਾਂ ਟੀਵੀ 84 ਦਰਸ਼ਕਾਂ ਦੇ ਰੂਬਰੂ ਹੋਏ। ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।